ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਫੌਜ ਦੇ ਨੇ 2.5 ਘੰਟੇ ਦੀ ਤੁਰਤ ਕਾਰਵਾਈ ਵਿੱਚ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਚੱਕ ਕੇ ਨਿਊਯਾਰਕ ਲੈ ਕੇ ਆਂਦਾ ਹੈ। ਉਹਨਾਂ ਦੇ ਖਿਲਾਫ ਡਰੱਗਸ ਨੂੰ ਲੈ ਕੇ ਮੁਕੱਦਮਾ ਜਿਹੜਾ ਚਲਾਇਆ ਜਾਵੇਗਾ। ਚੀਨ, ਰੂਸ, ਈਰਾਨ ਸਮੇਤ ਕੁਝ ਮੁਲਕਾਂ ਵੱਲੋਂ ਅਮਰੀਕਾ ਦੀ ਇਸ ਕਾਰਵਾਈ ਨੂੰ ਐਕਟ ਆਫ ਵਾਰ ਦੱਸਿਆ ਜਾ ਰਿਹਾ ਹੈ, ਜਦੋਂ ਕਿ ਅਮਰੀਕਾ ਪੱਖੀ ਹਲਕਿਆਂ ਵੱਲੋਂ ਇਸ ਨੂੰ ਮਨੋਰੋ ਡਾਕਟਰੀ ਨਾਲ जोड़ के नवे वर्ल्ड ऑर्डर की शुरुआत दसिया जा रहा है। सो इस बारे आप गलबात करन जा रहे हैं। सो असीं चाहांगे कि तुसीं इसी तरह बने रहना, देखण सुन लिया लिखण लई तुहाडा सब दा बहुत बहुत धन्नवाद। जी डॉक्टर साहब की कहना चाहोगे? देखो जिहड़ा वीकेंड दे उत्ते आलमोस्ट 2.5 घंटे का ऑपरेशन जिहदे च कोई बहुता ब्लड शैड नहीं होया, खबरां बहुतियां आईयां भी नहीं है, लेकिन जिस तेज़ी दे नाल अमरीका ने हालां ਵੈਨਜ਼ੂਏਲਾ ਦੇ ਨਾਲ ਟੈਂਸ਼ਨ ਚੱਲ ਰਹੀਆਂ ਸੀ। ਅਮਰੀਕਨ ਸਭ ਤੋਂ ਵੱਡਾ ਬੇੜਾ ਔਰ ਉਹਨਾਂ ਦੇ ਬਾਕੀਆਂ ਰਾਹੀਂ ਉਹਨਾਂ ਦੇ ਟੈਂਕਰਸ 5-6 ਆਇਲ ਟੈਂਕਰ ਜਿਹੜੇ ਨੇ ਉਹਨਾਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਅਮਰੀਕਾ ਨੇ, ਉੱਥੋਂ ਨਿਕਲਣ ਨਹੀਂ ਸੀ ਦੇ ਰਹੇ। ਔਰ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਨੂੰ ਟਰੰਪ ਵੱਲੋਂ ਕੁਛ ਹਫ਼ਤੇ ਪਹਿਲਾਂ ਵੀ ਇਹ ਕਿਹਾ ਗਿਆ ਸੀ ਕਿ ਵੀ ਉਹਨੂੰ ਸੇਫ ਪੈਸੇ ਹੀ ਦਿਆਂਗੇ, ਉਹ ਛੱਡ ਕੇ ਚਲਾ ਜਾਏ, ਕਿਤੇ ਹੋਰ ਚਲਾ ਜਾਏ, ਛੱਡ ਦੇ, ਰਿਜ਼ਾਈਨ ਕਰ ਦੇ, ਦੂਜਾ ਕਰਦੇ, ਪਰ ਉਹ ਰਿਡੀਕਿਊਲ ਹੀ ਕਰਦਾ ਸੀ। ਪਰ ਜਿਸ ਤੇਜ਼ੀ ਦੇ ਨਾਲ ਇਹ ਆਪਰੇਸ਼ਨ ਹੋਇਆ, ਹਾਲਾਂ ਉਹਦੇ 'ਚ 250 ਦੇ ਕਰੀਬ ਅਮਰੀਕੀ ਜਹਾਜ਼ ਔਰ ਕੁਇਕ ਐਕਸ਼ਨ ਜਿਸ ਦੇ ਵਿੱਚ ਮਿਲਟਰੀ ਬੇਸ 'ਚ ਬੈਠੇ ਮਿਸਟਰ ਮਦੂਰੋ ਔਰ ਉਹਦੀ ਵਾਈਫ ਨੂੰ ਅਮਰੀਕਨ ਚੁੱਕ ਕੇ ਲੈ ਆਏ ਔਰ ਨਿਊਯਾਰਕ ਦੇ ਵਿੱਚ ਹੁਣ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਦੇ ਉੱਤੇ ਜਿਹੜਾ ਉਹ ਟਰਾਇਲ ਉਸ ਦੀ ਸ਼ੁਰੂਆਤ ਹੈ। ਹਾਲਾਂ ਉਸ ਨੇ ਨਿਕੋਲਸ ਮਦੂਰੋ ਨੇ ਜਦੋਂ ਉਹਨੂੰ ਪੇਸ਼ ਕੀਤਾ ਗਿਆ, ਉਹਨੇ ਨਾਟ ਗਿਲਟੀ ਪਲੀਡ ਕੀਤਾ ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਮੇਰੇ ਨਾਲ ਜਿਹੜਾ ਇਹ ਐਕਟ ਆਫ ਵਾਰ ਹੈ ਜੋ ਕੀਤਾ, ਮੈਂ ਸਟਿਲ ਪ੍ਰੈਜ਼ੀਡੈਂਟ ਹੈ ਜਿਹੜਾ ਵੈਨਜ਼ੂਏਲਾ ਦਾ। ਔਰ ਇਸੇ ਤਰ੍ਹਾਂ ਈਵਨ ਉਹਨੂੰ ਡਿਫੈਂਡ ਕਰਨ ਦੇ ਲਈ ਨਿਕੋਲਸ ਮਦੂਰੋ ਨੂੰ ਜਿਹੜੀ ਟੀਮ ਵਕੀਲਾਂ ਦੀ ਉਹ ਸਾਹਮਣੇ ਆਈ ਹੈ, ਉਹਨਾਂ ਦੀ ਡਿਫੈਂਸ ਲਾਇਰ ਮਿਸਟਰ ਬੈਰੀ ਪੋਲਕ, ਇਹ ਉਹੀ ਹੈ ਮਿਸਟਰ ਮੈਰੀ ਪੋਲਕ ਜਿਹਨੇ ਪਹਿਲਾਂ ਵਿਕੀਲੀਕ ਫਾਊਂਡਰ ਜੂਲੀਅਨ ਅਸਾਂਜੇ ਨੂੰ ਰਿਪਰੈਜ਼ੈਂਟ ਕੀਤਾ ਸੀ, ਯਾਨੀ ਟੌਪ ਆਫ ਦਾ ਲਾਈਨ। ਇਸੇ ਤਰ੍ਹਾਂ ਜਿਹੜਾ ਹਿਊਸਟਨ ਫੈਡਰਲ ਪ੍ਰੋਸੀਕਿਊਟਰ ਹੈ ਮਾਰਕ ਡੋਨਲੀ, ਇਹ 30 ਸਾਲ ਦਾ ਉਹਦਾ ਐਕਸਪੀਰੀਅੰਸ ਹੈ ਮਿਸਟਰ ਪੋਲਕ ਦਾ। ਔਰ ਇਹ ਜਿਹੜਾ ਮਾਰਕ ਡੋਲਿਕ ਹੈ ਉਹ ਮਦੂਰੋ ਦੀ ਵਾਈਫ ਨੂੰ ਰਿਪਰੈਜ਼ੈਂਟ ਕਰੇਗਾ। ਹੁਣ ਜੂਲੀਅਨ ਅਸਾਂਜੇ ਵਿਕੀਲੀਕਸ ਵਾਲਾ, ਉਹਨੂੰ ਅਲਟੀਮੇਟਲੀ ਅਮਰੀਕਾ ਨਹੀਂ ਸੀ ਫਿਰ ਲਿਆਉਣ ਦਿੱਤਾ ਗਿਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਜਿੱਥੇ ਕੁਇਕ ਐਕਸ਼ਨ ਹੋਇਆ ਜਿਹਦੇ ਥੱਲੇ ਜ਼ਾਹਰ ਹੈ ਇੰਟਰਨੈਸ਼ਨਲ ਲਾਅ ਵੀ ਵਾਇਲੇਟ ਹੋਇਆ, UN ਚਾਰਟਰ ਵੀ ਵਾਇਲੇਟ ਹੋਇਆ, ਔਰ ਇਸ ਦੇ ਉੱਤੇ ਜ਼ਾਹਰ ਹੈ ਜਿਹੜਾ ਜਿਸ ਖੈਮੇ 'ਚ ਹੈ ਉਹ ਉਸੇ ਲਿਹਾਜ਼ ਨਾਲ ਹੀ ਇਸ ਨੂੰ ਲੇਬਲ ਕਰ ਰਿਹਾ ਅਸੀਂ, ਕਿਉਂਕਿ ਇੱਕ ਕੌਮ ਜਿਹੜੀ ਆਪਣੇ ਨੇਸ਼ਨ ਦੇ ਲਈ ਅਸੀਂ ਲੜ ਰਹੇ ਹਾਂ, ਸਾਡੇ ਲਈ ਸ਼ਾਇਦ ਬਹੁਤ ਕੁਝ ਕਹਿਣਾ ਸਾਡੇ ਉਸ ਫੀਲਡ ਦਾ ਹਿੱਸਾ ਵੀ ਨਹੀਂ ਬਣਦਾ, ਅਤੇ ਜੇ ਅਸੀਂ ਕਹਿੰਦੇ ਵੀ ਹਾਂ ਤਾਂ ਉਸ ਦਾ ਕੋਈ ਬਹੁਤਾ ਲੰਮਾ ਚੌੜਾ ਇਫੈਕਟ ਨਹੀਂ ਹੁੰਦਾ। ਹਾਲਾਂ ਅਸੀਂ ਇਸ ਸਾਰੀ ਡਿਵੈਲਪਮੈਂਟ ਨੂੰ ਬੜੀ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ। ਔਰ ਇੱਕ ਗੱਲ ਜਿਹੜੀ ਅਸੀਂ ਰਿਪੀਟਡਲੀ ਪਿਛਲੇ ਪੀਰੀਅਡ 'ਚ ਕਹੀ, ਜਿਹਦੇ 'ਚ ਇਹ ਪਾਰਟ ਵੀ ਫਿੱਟ ਬਹਿੰਦਾ, ਇਹ ਪਹਿਲੀ ਵਾਰ ਨਹੀਂ ਹੈ ਕਿ ਜੀ ਅਮਰੀਕਾ ਨੇ ਜਿਹੜੀ ਹੈ ਸੋਵਰਨਟੀ ਆਫ ਏ ਨੇਸ਼ਨ ਵਾਇਲੇਟ ਕੀਤੀ ਹੈ ਜਾਂ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਹੈ। ਉਹ ਤਾਂ ਜਦੋਂ 2003 ਦੇ ਵਿੱਚ ਵੈਪਨਸ ਆਫ ਮਾਸ ਡਿਸਟਰਕਸ਼ਨ ਦਾ ਐਕਸਕਿਊਜ਼ ਯੂਜ਼ ਕਰਕੇ ਜਿਹੜਾ ਬਾਅਦ ਝੂਠਾ ਸਾਬਤ ਹੋਇਆ, ਉਹ ਪਹਿਲੇ ਦਿਨ ਤੋਂ ਹੀ ਹਮਲਾ ਕਰਨ ਵਾਲਿਆਂ ਨੂੰ ਪਤਾ ਸੀ ਝੂਠਾ ਹੈ। ਇਰਾਕ ਦੇ ਉੱਤੇ ਧਾਵਾ ਬੋਲਿਆ ਸੀ, ਉਦੋਂ ਹੀ ਜਿਹੜੀ ਹੈ ਉਹ ਕਲੀਅਰ ਹੋ ਗਿਆ ਸੀ ਕਿ, ਔਰ ਉਸ ਮਾਮਲੇ 'ਚ ਈਵਨ UN ਸਿਕਿਉਰਿਟੀ ਕੌਂਸਲ ਦੀ ਸੈਂਕਸ਼ਨ ਵੀ ਨਹੀਂ ਸੀ, ਫਰਾਂਸ ਵੀ ਨਾਲ ਨਹੀਂ ਸੀ, ਬਟ ਅਮਰੀਕਾ ਵੈਂਟ ਅਹੈਡ ਔਰ ਉਹਨਾਂ ਨੇ ਇਰਾਕ ਜਿਹੜਾ ਹੈ ਉਸ ਦਾ ਜਿਹੜਾ ਜੋ ਸਦਾਮ ਹੁਸੈਨ ਨਾਲ ਹੋਇਆ ਉਹ ਤਾਂ ਹੋਇਆ ਹੀ ਹੋਇਆ। ਇਰਾਕ ਅੱਜ ਤੱਕ ਵੀ ਆਪਣੇ ਜਿਹੜੇ ਲੈਵਲ 'ਤੇ ਨਹੀਂ ਆਇਆ। ਇਸੇ ਤਰ੍ਹਾਂ ਅਸੀਂ ਫਿਰ ਦੇਖਦੇ ਹਾਂ ਕਿ ਇੱਕ ਪਾਸੇ ਲੀਬੀਆ ਦੇ ਵਿੱਚ ਗਦਾਫੀ, ਇੱਕ ਸਟੇਜ ਦੇ ਉੱਤੇ ਇਜ਼ਰਾਈਲ ਤੋਂ ਬਾਅਦ ਸਭ ਤੋਂ ਜ਼ਿਆਦਾ ਹੈਲਪ ਜਿਹੜੀ ਅਮਰੀਕਨ ਫੋਰਨ ਏਡ ਸੀ ਉਹ ਇਜਿਪਟ ਔਰ ਲੀਬੀਆ ਨੂੰ ਜਾਂਦੀ ਸੀ, ਲੇਕਿਨ ਕਿਵੇਂ ਗਦਾਫੀ ਨੂੰ ਜਿਹੜਾ ਹਾਲਾਂ ਉਹਨੇ ਜਿਹੜਾ ਇੱਕ ਜਹਾਜ਼ ਅਮਰੀਕਾ ਦਾ ਜਿਹਦਾ ਹਾਦਸਾ ਹੋਇਆ ਸੀ, ਜਿਹਦੇ ਲਈ ਲੀਬੀਆ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ, ਉਹਦੇ ਲਈ ਉਹਨੇ ਮੁਆਵਜ਼ਾ ਵੀ ਦਿੱਤਾ, ਲੇਕਿਨ ਫਿਰ ਹਿਊਮਨ ਰਾਈਟਸ ਔਰ ਦੂਸਰੇ ਦੇ ਹਵਾਲੇ ਨਾਲ ਜੋ ਗਦਾਫੀ ਦਾ ਹਸ਼ਰ ਕੀਤਾ
ਔਰ ਲੀਬੀਆ ਅੱਜ ਆਲਮੋਸਟ 3 ਹਿੱਸਿਆਂ 'ਚ ਵੰਡਿਆ ਹੋਇਆ, ਉਹ ਆਪਣੀ ਸਿਵਲ ਵਾਰ ਔਰ ਇਕਨੋਮਿਕਲ ਪਾਵਰਟੀ 'ਚ ਚੱਲ ਰਿਹਾ। ਉਦੋਂ ਵੀ ਇਹ ਸੋ ਇਹ ਇਸ ਲਿਹਾਜ਼ ਨਾਲ ਇੰਪੋਰਟੈਂਟ ਨਹੀਂ ਹੈ ਕਿ ਜੀ ਉਹ ਸੋਵਰਨਿਟੀ ਵਾਇਲੇਟ ਹੋਈ ਕਿ ਨਹੀਂ ਹੋਈ। ਉਹ ਆਲਰੇਡੀ ਪ੍ਰੈਸੀਡੈਂਟ ਜਿਹੜਾ ਹੈ, ਜੇ ਅਸੀਂ ਇਹ ਦੇਖੀਏ ਕਿ ਜੇ ਭਾਰਤ ਨੇ ਵੀ ਸੋ ਕਾਲਡ ਆਪਰੇਸ਼ਨ ਸੰਦੂਰ ਜਾਂ ਉਸ ਤੋਂ ਪਹਿਲਾਂ ਬਾਲਾਕੋਟ ਦੇ ਨਾਂ ਥੱਲੇ ਪਾਕਿਸਤਾਨ ਦੇ ਉੱਤੇ ਜਾ ਕੇ ਹਮਲਾ ਕੀਤਾ, ਉਹ ਵੀ ਵਾਇਲੇਸ਼ਨ ਆਫ ਸੋਵਰਨਿਟੀ ਸੀ ਮੁਲਕ ਦੀ ਔਰ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ ਸੀ। ਔਰ ਜੋ ਕੁਝ ਇਜ਼ਰਾਈਲ ਨੇ ਇਸ ਸਾਰੇ ਪੀਰੀਅਡ 'ਚ ਕੀਤਾ, ਕਦੇ ਉਹ ਸੀਰੀਆ 'ਚ ਕਰ ਰਿਹਾ ਹੈ, ਯਮਨ 'ਚ ਕਰ ਰਿਹਾ ਹੈ, ਲੈਬਨਾਨ 'ਚ ਕਰ ਰਿਹਾ ਹੈ, ਈਵਨ ਜਿੱਥੇ ਪੀਸ ਟਾਕਸ ਉਹਦੇ ਇਨੀਸ਼ੀਏਟਿਵ ਦੇ ਉੱਤੇ ਜਿਹੜੀਆਂ ਨੇ ਉਹ ਕਤਰ ਦੇ ਵਿੱਚ ਚੱਲ ਰਹੀਆਂ ਸੀ, ਉੱਥੇ ਵੀ ਜਾ ਕੇ ਕੀਤਾ। ਸੋ ਇਹ ਤਾਂ ਹੁਣ ਗੱਲ ਜਿਹਨੂੰ ਕਹਿੰਦੇ ਨੇ ਕਿ ਵੀ ਬਈ ਜਿਹੀ ਹੋ ਗਈ, ਜੇ ਕਹੋ ਕਿ ਜੀ ਹੁਣ ਇਹ 'ਚੋਂ ਇਹ ਨਿਕਲਦਾ ਹੀ ਹੈ ਵੀ ਜਿਹੜਾ ਜਿਹਦੇ ਕੋਲ ਜ਼ੋਰ ਹੈ ਉਹ ਜੋ ਮਰਜ਼ੀ ਜਿੱਧਰ ਮਰਜ਼ੀ ਧੱਕ ਕੇ ਲੈ ਜਾਏ। ਸੋ ਇਹ ਡਿਬੇਟ ਨਹੀਂ ਹੈ, ਪਰ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਵੀ ਦੇਖਿਆ ਜਾ ਰਿਹਾ ਵੀ ਵੈਨਜ਼ੂਏਲਾ 'ਚ ਅਮਰੀਕਾ ਹੁਣ ਕੀ ਕਰੇਗਾ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਦਾ ਪਹਿਲਾ ਜਿਹੜਾ ਸੀ ਉਹ ਕਿ ਜੀ ਅਸੀਂ ਹੁਣ ਗਵਰਨ ਕਰਾਂਗੇ, ਔਰ ਦੂਸਰਾ ਹਾਲਾਂਕਿ ਫੋਰਨ ਮਿਸਟਰ ਰੂਬੀਓ ਨੇ ਡਿਸਟੈਂਸ ਕੀਤਾ ਇਸ ਤੋਂ। ਹਾਲਾਂਕਿ ਇਹਨਾਂ ਨੂੰ ਜਦੋਂ ਪ੍ਰੈਜ਼ੀਡੈਂਟ ਨੂੰ ਚੁੱਕ ਕੇ ਲਿਆਂਦਾ, ਮਦੂਰੋ ਨੂੰ ਜਿਹੜਾ ਵਾਈਸ ਹੈ ਉਹਨੇ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਕਰਕੇ ਜਿਹੜਾ ਉਹ ਡਿਕਲੇਅਰ ਕੀਤਾ, ਹਾਲਾਂਕਿ ਉਹਨੂੰ ਵੀ ਟਰੰਪ ਨੇ ਵਾਰਨ ਕੀਤਾ। ਪਰ ਦੇਖਣ ਵਾਲੀ ਗੱਲ ਇਹ ਹੈ ਵੀ ਅਸੀਂ ਇਸ ਸਾਰੀਆਂ ਡਿਵੈਲਪਮੈਂਟਸ ਨੂੰ ਜੇ ਇੰਟਰਨੈਸ਼ਨਲ ਅਰੀਨਾ 'ਚ ਦੇਖੀਏ, ਤਾਈਵਾਨ ਵੱਲੋਂ ਰਿਐਕਸ਼ਨ, ਅੱਜ ਹੀ ਬਲੂਮਬਰਗ ਦੀ ਸਟੋਰੀ ਹੈ ਕਿ ਹੁਣ ਇਹਦੇ 'ਚੋਂ ਇੱਕ ਸਾਈਨ ਇਹ ਵੀ ਹੈ ਕਿ ਜਿਹੜੀ ਮੌਨਰੋ ਡਾਕਟਰੀਨ ਹੈ, ਪ੍ਰੈਜ਼ੀਡੈਂਟ ਮੌਨਰੋ 1823 ਦੇ ਵਿੱਚ, ਉਹਦੇ 'ਚ ਇਹ ਸੀ ਕਿ ਜਿਹੜਾ ਤੁਹਾਡਾ ਸਫੀਅਰ ਆਫ ਇਨਫਲੂਐਂਸ ਹੈ ਉਹਦੇ 'ਚ ਤੁਸੀਂ ਜੋ ਮਰਜ਼ੀ ਕਰੋ। ਵੈਸਟਰਨ ਹੈਮੀਸਫੀਅਰ ਹੁਣ ਇਹ ਟਰੰਪ ਨੇ ਦੱਸ ਦਿੱਤਾ ਹੈ ਇਹਨੂੰ, ਜੋ ਵੈਨਜ਼ੂਏਲਾ 'ਚ ਕੀਤਾ ਹੈ ਕਿ ਭਾਈ ਇੱਥੇ ਅਸੀਂ ਰੂਸ ਜਾਂ ਚੀਨ ਦਾ ਜਿਹੜੇ ਪੈਰ ਨਹੀਂ ਪੈਣ ਦੇਣੇ, ਕਿਉਂਕਿ ਚਾਈਨਾ ਇਕੱਲਾ ਜਾਂ ਬਾਇਰ ਹੀ ਨਹੀਂ ਸੀ ਵੈਨਜ਼ੂਏਲਾ ਆਇਲ ਦਾ, ਉਹਨਾਂ ਦੇ ਐਕਸਪਰਟ ਬੈਠੇ ਨੇ ਮਿਲਟਰੀ, ਆਲਮੋਸਟ ਜਿਹੜਾ 400-500 ਮਿਲੀਅਨ ਡਾਲਰ ਦੇ ਹਥਿਆਰ ਚਾਈਨਾ ਦੇ ਔਰ ਇੰਨੇ ਰਸ਼ੀਆ ਦੇ ਪਿਛਲੇ ਸਾਲਾਂ 'ਚ ਆਏ ਨੇ। ਹੁਣ ਇਹ ਇੱਕ ਪਾਸੇ ਚਾਈਨਾ 'ਚ, ਕਿਉਂਕਿ ਇਸ ਵੇਲੇ ਤਾਈਵਾਨ ਦੇ ਦੁਆਲੇ ਵੀ ਚਾਈਨਾ ਦੀ ਘੇਰਾਬੰਦੀ ਹੈ, ਪਿਛਲੇ ਦਿਨਾਂ 'ਚ ਤਾਂ ਇਸ ਦੇ ਉੱਤੇ ਕਾਫੀ ਚਰਚਾ ਹੋਈ। ਹੁਣ ਇੱਕ ਕਲਾਸ ਉਹ ਹੈ ਜਿਹੜੀ ਕਹਿੰਦੇ ਆ ਵੀ ਇਹ ਚਾਈਨਾ ਦੇ ਲਈ ਵੀ ਗ੍ਰੀਨ ਸਿਗਨਲ ਹੋ ਸਕਦਾ ਵੀ ਉਹ ਤਾਈਵਾਨ ਨੂੰ ਲੈ ਲੇ। ਪਰ ਤਾਈਵਾਨ ਦੇ ਹਲਕਿਆਂ ਦਾ ਅੱਜ ਜਿਹੜਾ ਦਿੱਤਾ, ਉਹਨਾਂ ਨੇ ਕਿਹਾ ਜੀ ਇਹਨੇ ਜੋ ਵੈਨਜ਼ੂਏਲਾ 'ਚ ਹੋਇਆ ਉਹਨੇ ਦੱਸ ਦਿੱਤਾ ਹੈ ਕਿ ਅਮਰੀਕਨ ਵਿਲ ਔਰ ਵੈਪਨ ਕਿੰਨੇ ਸਟਰੋਂਗ ਨੇ ਕਿਸੇ ਵੀ ਜਿਹੜਾ ਕਰਨ ਲਈ। ਸੋ ਚਾਈਨਾ ਦੀ ਜੇ ਕੋਈ ਇਰਾਦਾ ਹੋਏ ਵੀ ਹਮਲਾ ਕਰਨ, ਜਾਂ ਉਹ ਹੁਣ 10 ਵਾਰੀ ਸੋਚੇਗਾ ਇੱਧਰ ਦੇਖਣ ਲਈ, ਕਿਉਂਕਿ ਆਲਰੇਡੀ ਪਿਛਲੇ 2 ਹਫ਼ਤੇ ਪਹਿਲਾਂ ਹੀ 11 ਬਿਲੀਅਨ ਡਾਲਰ ਦੇ ਵੈਪਨ ਅਮਰੀਕਾ ਨੇ ਤਾਈਵਾਨ ਨੂੰ ਦਿੱਤੇ ਨੇ। ਸਟੇਟ ਆਫ ਦਾ ਆਰਟ ਉਹਨਾਂ ਦੀਆਂ ਮਿਜ਼ਾਈਲਾਂ ਦੂਜੇ ਤੀਜੇ, ਔਰ ਇਹਨਾਂ ਦੇ ਜਿਹੜੇ ਵੱਡੇ ਸ਼ਹਿਰ ਨੇ ਚਾਈਨਾ ਦੇ, ਜਿਨ੍ਹਾਂ ਦੇ ਵਿੱਚ ਬੀਜਿੰਗ ਹੈ, ਸ਼ੰਘਾਈ ਹੈ ਔਰ 2 ਹੋਰ ਪ੍ਰੋਮੀਨੈਂਟ, ਉਹ ਸਾਰੇ ਵਿਦਨ ਉਹਨਾਂ ਦੀ ਮਿਜ਼ਾਈਲਸ ਦੀ ਰੇਂਜ 'ਚ ਵੀ ਆ ਜਾਂਦੇ ਨੇ। ਸੋ ਉਹ ਇਹ ਸਮਝਦੇ ਨੇ ਕਿ ਵੈਨਜ਼ੂਏਲਾ ਦੀ ਜਿਹੜੀ ਡਿਫੀਟ ਹੈ ਇਹ ਵੈਨਜ਼ੂਏਲਾ ਦੀ ਨਹੀਂ ਹੈ, ਇਹ ਚਾਈਨਾ ਨੂੰ ਮੈਸੇਜ ਦਿੱਤਾ ਅਮਰੀਕਾ ਨੇ। ਹਾਲਾਂਕਿ ਇਹ ਵੀ ਅਮਰੀਕਾ ਵੱਲੋਂ ਕਿਹਾ ਗਿਆ ਵੀ ਜਿਹੜਾ ਚਾਈਨਾ ਨੂੰ ਜਾਣ ਵਾਲਾ ਤੇਲ ਉਹਦੇ 'ਚ ਕੋਈ ਰੁਕਾਵਟ ਨਹੀਂ ਹੋਏਗੀ। ਟਰੰਪ ਨੇ ਅਮਰੀਕਨ ਤੇਲ ਕੰਪਨੀਆਂ ਨੂੰ ਵੀ ਕਿਹਾ ਜਾਓ ਵੀ ਇਨਵੈਸਟ ਕਰੋ ਹੁਣ ਉੱਥੇ ਵੈਨਜ਼ੂਏਲਾ। ਸੋ ਇਹ ਸਭ ਕੁਝ ਵਿਚਾਲੇ ਲਟਕ ਰਿਹਾ ਹੈ। ਹੁਣ ਭਾਰਤ ਦੇ ਹਵਾਲੇ ਨਾਲ ਇਹ ਜਿਵੇਂ ਇੱਕ ਪਾਸੇ ਉਹਨਾਂ ਨੂੰ ਵੀ ਇਹ ਲੱਗਦਾ ਕਿ ਵੀ ਇਹ ਕੱਲ੍ਹ ਨੂੰ ਸਾਡੇ ਨਾਲ ਕੀ ਵਾਪਰਨ ਜਾ ਰਿਹਾ। ਉਹਨਾਂ ਨੂੰ ਬਹੁਤ ਵਾਰੀ ਹੁੰਦਾ ਨਾ ਵੀ ਆਖਾਂ ਧੀ ਨੂੰ ਤੇ ਸੁਣਾਵਾਂ ਨੂੰਹ ਨੂੰ, ਇਹ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਲੇਕਿਨ ਹਾਲ ਦੀ ਘੜੀ ਇਹ ਕਹਿਣਾ ਹੋਏਗਾ ਕਿ ਇਹ ਐਕਟ ਆਫ ਵਾਰ, ਈਵਨ ਮਮਦਾਨੀ ਨਿਊਯਾਰਕ ਮੇਅਰ, ਉਹਨੇ ਪਬਲਿਕ ਸਟੇਟਮੈਂਟ ਤਾਂ ਨਹੀਂ ਦਿੱਤੀ, ਲੇਕਿਨ ਉਹਨੇ ਟਰੰਪ ਨੂੰ ਕਾਲ ਕਰਕੇ ਕਿਹਾ ਵੀ ਜੋ ਤੂੰ ਵੈਨਜ਼ੂਏਲਾ 'ਚ ਕੀਤਾ ਐਕਟ ਆਫ ਵਾਰ ਹੈ। ਨਿਊਯਾਰਕ 'ਚ ਬਹੁਤ ਵੱਡਾ ਪ੍ਰੋਟੈਸਟ ਹੋਇਆ ਇੱਥੇ, ਜਿਹਨਾਂ ਸਟੂਡੈਂਟਸ ਦੂਜੇ ਤੀਜੇ ਲਿਬਰਲ ਸੋਸ਼ਲਿਸਟ ਸਾਰੇ ਆਏ ਇਸੇ ਤਰ੍ਹਾਂ। ਲੇਕਿਨ ਜੇ ਗਲੋਬਲ ਰਿਐਕਸ਼ਨ ਦੇ ਹਵਾਲੇ ਨਾਲ ਕਹਿਣਾ ਹੋਏ, ਭਾਰਤ ਬਿਲਕੁਲ ਹੀ ਉਹਨਾਂ ਦਾ ਤਾਂ ਜਿਵੇਂ ਉਹ ਇੱਕ ਕਾਂਗੜੀ ਡਾਇਲੈਕਟ ਹੈ ਪਹਾੜੀ ਜ਼ਬਾਨ ਦਾ, ਜਿਹਦੇ 'ਚ ਕਹਿੰਦੇ ਵੀ ਭੈਂ ਬੋਲੀ ਹੋਈ ਹੈ, ਵੀ ਇਹਨਾਂ ਦੀ ਬਿਲਕੁਲ ਹੀ ਆਵਾਜ਼ ਹੀ ਜਿਵੇਂ ਮੂੰਹ 'ਚੋਂ ਸਲਾਈਵਾ ਸੁੱਕ ਜਾਂਦਾ। 24 ਘੰਟੇ ਤਾਂ ਕੁਸਕੇ ਨਹੀਂ। 24 ਘੰਟੇ ਬਾਅਦ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨੇ ਆਪਣਾ ਰਿਐਕਸ਼ਨ ਦਿੱਤਾ ਉਸੇ ਹੀ ਲਾਈਨ ਤੇ ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ, ਉਹਦੇ ਉਹਨਾਂ ਨੇ ਆਪਣਾ ਦਿੱਤਾ।
ਕਿ ਨਹੀਂ ਅਸੀਂ ਵੈਨਜ਼ੂਏਲਾ ਦੇ ਲੋਕਾਂ ਦੇ ਨਾਲ ਖੜੇ ਆ, ਸਭ ਗੱਲਬਾਤ ਰਾਹੀਂ ਹੱਲ ਹੋਣਾ ਚਾਹੀਦਾ, ਇੱਧਰ ਉੱਧਰ ਹੋਣਾ ਚਾਹੀਦਾ। ਹੁਣ ਇੰਨੀ ਹਿੰਮਤ ਵੀ ਨਹੀਂ ਕਿ ਵੀ ਜੇ ਹੁਣ ਚਾਈਨਾ ਦੇ ਨਾਲ ਜਾਂ ਉਹਨਾਂ ਦੇ ਖੈਮੇ 'ਚ ਜਾ ਰਹੇ ਹੋ, ਰਸ਼ੀਆ ਦੇ ਪੁਤਿਨ ਨੂੰ ਸੱਦ ਕੇ ਬੜਾ ਉਹਨੂੰ ਜਵਾਈਆਂ ਵਾਂਗ ਜਿਹੜਾ ਤੁਸੀਂ ਦਿੱਤੀ ਜਿਹੜੀ ਹੈ ਮਹਿਮਾਨ ਨਵਾਜ਼ੀ ਦਿਖਾਈ, ਤੇ ਫਿਰ ਖਲੋ ਜਾਓ, ਵੈਨਜ਼ੂਏਲਾ ਦੇ ਲੋਕਾਂ ਦੇ ਨਾਲ ਹੀ ਖਲੋ ਜਾਓ, ਤੇ ਜੇ ਨਹੀਂ ਹੈ ਫਿਰ ਅਮਰੀਕਾ ਨਾਲ ਖੁੱਲ੍ਹ ਕੇ ਖਲੋ ਜਾਓ। ਲੇਕਿਨ ਉਹਨੇ ਇਹ ਕਹਿ ਕੇ ਆਪਣਾ ਪੱਲਾ ਇਹੀ ਹਾਲ ਬਹੁਤ ਸਾਰੇ ਮੁਸਲਮਾਨ ਮੁਲਕਾਂ ਦਾ ਵੀ ਹੈ, ਖਾਸ ਤੌਰ 'ਤੇ ਮਿਡਲ ਈਸਟ ਦੇ ਹਾਲਾਂ ਮਲੇਸ਼ੀਆ ਨੇ ਖੁੱਲ੍ਹ ਕੇ ਟਰਕੀ ਵੀ, ਤੁਰਕੀਏ ਵੀ। ਸੋ ਕੁੱਲ ਮਿਲਾ ਕੇ ਇਸ ਵੇਲੇ ਹਾਲਾਤ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਨਿਊ ਵਰਲਡ ਆਰਡਰ ਦੀ ਜਿਹੜੀ ਗੱਲ ਚੱਲ ਰਹੀ ਹੈ, ਇਹਦੇ 'ਚ ਕੋਈ ਵੀ ਜਿਹੜਾ ਹੈ ਉਹ ਉਸ ਸਾਈਡ 'ਤੇ ਨਹੀਂ ਖਲੋਣਾ ਚਾਹੁੰਦਾ ਜਿਹਦੇ ਥੱਲੇ ਫਿਰ ਉਹ ਦੱਬ ਜਾਏ ਕਿ ਉਸ ਨੂੰ ਟਾਰਗੇਟ ਕੀਤਾ ਜਾਏ। ਸੋ ਇਸ ਵੇਲੇ ਟਰੰਪ ਜਿਹੜਾ ਹੈ ਉਹ ਫੁੰਕਾਰੇ ਮਾਰ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਪਾਰਟ ਨੇ ਜਿੰਨਾ ਕਲੀਨ ਆਪਰੇਸ਼ਨ ਹੋਇਆ ਇਹਦਾ ਤੋਂ ਇੱਕ ਗੱਲ ਜ਼ਾਹਰ ਹੈ। ਦੇਖੋ ਹੈ ਤਾਂ ਇਹ ਸਾਰੇ ਮੁਲਕ ਕਰਪਟ ਨੇ। ਹੁਣ ਨਾਲ ਹੀ ਕੋਲੰਬੀਆ ਨੂੰ ਵੀ ਵਾਰਨ ਕਰਤਾ ਟਰੰਪ ਨੇ ਕਿ ਵੀ ਤਿਆਰ ਰਹੋ ਤੁਸੀਂ ਵੀ। ਬਾਕੀ ਵੀ ਈਰਾਨ ਨੂੰ ਵੀ ਇਹ ਕਿਹਾ ਵੀ ਜੇ ਤੁਸੀਂ ਜਿਹੜੇ ਉੱਥੇ ਤੁਹਾਡੇ ਰਜੀਮ ਦੇ ਖਿਲਾਫ ਪ੍ਰੋਟੈਸਟ ਔਰ ਦੂਸਰੇ ਚੱਲ ਰਹੇ ਨੇ ਉਹਦੇ 'ਚ ਤੁਸੀਂ ਹਿੰਸਾ ਦਾ ਇਸਤੇਮਾਲ ਕੀਤਾ ਤੇ ਅਸੀਂ ਲੋਡਡ ਐਂਡ ਪੈਕਡ ਹੈ ਤੁਹਾਡੇ ਤੇ ਆਉਣ ਲਈ। ਔਰ ਇਹ ਜੋ ਕੁਛ ਵੈਨਜ਼ੂਏਲਾ ਦੇ ਹਵਾਲੇ ਨਾਲ ਹੋਇਆ, ਇਹ ਨੈਤਨਯਾਹੂ ਲਈ ਵੀ ਗ੍ਰੀਨ ਸਿਗਨਲ ਹੈ ਵੀ ਲੈ ਲਓ ਬਈ, ਗਜ਼ਾ ਲੈ ਲਓ। ਆਲਰੇਡੀ ਉੱਥੇ ਉਹਨਾਂ ਨੇ ਬੁਲਡੋਜ਼ ਕਰਕੇ ਵੈਸਟ ਬੈਂਕ ਦੇ ਵਿੱਚ ਸੈਟਲਮੈਂਟਸ ਬਣਾਉਣੀਆਂ ਸ਼ੁਰੂ ਕੀਤੀਆਂ ਹੋਈਆਂ। ਸੋ ਕੁੱਲ ਮਿਲਾ ਕੇ ਇਹ ਕੋਈ ਬਹੁਤੀਆਂ ਪੋਜ਼ੀਟਿਵ ਡਿਵੈਲਪਮੈਂਟਸ ਨਹੀਂ। ਹਾਲਾਂ ਜਦੋਂ ਅਸੀਂ ਆਪਣੇ ਹਵਾਲੇ ਨਾਲ ਦੇਖਦੇ ਹਾਂ ਵੀ ਇਸ ਸਾਰੇ 'ਚੋਂ ਜੇ ਨਵੀਂ ਨਿਊ ਵਰਲਡ ਮੈਪ ਮੇਕਿੰਗ ਹੁੰਦੀ ਹੈ, ਨਿਊ ਵਰਲਡ ਆਰਡਰ ਨਿਕਲਦਾ ਹੈ, ਮੌਨਰੋ ਸਾਡਾ ਵੀ ਉਸ 'ਚ ਕੋਈ ਦਾ ਲੱਗ ਸਕਦਾ ਹੈ ਜਾਂ ਕੋਈ ਇਸ ਕਿਸਮ ਦਾ। ਲੇਕਿਨ ਇਸ ਨੂੰ ਇਹ ਹੈ ਕਿ ਵੀ ਜਿਵੇਂ ਤੁਸੀਂ ਕਿਸ ਸਾਈਡ 'ਤੇ ਖਲੋਤੇ ਹੋ ਉਹਦੇ ਮੁਤਾਬਕ ਇਹਨੂੰ ਤੁਸੀਂ ਐਕਟ ਆਫ ਵਾਰ ਕਹਿ ਸਕਦੇ ਹੋ। ਤੇ ਕਿਉਂਕਿ UN ਤਾਂ ਬਿਲਕੁਲ ਇਰਰੈਲੇਵੈਂਟ ਹੋ ਗਿਆ ਨਾ। ਹੁਣ UN ਦੇ ਉਹਨੇ ਸੈਕਟਰੀ ਜਨਰਲ ਨੇ ਇਵੇਂ ਹੀ ਹੈ ਜਿਵੇਂ ਕੋਈ ਯਤੀਮ ਜਿਹੜਾ ਕਿਸੇ ਮਹਿਲ ਦੇ ਬਾਹਰ ਖਲੋਤਾ ਕਹਿ ਰਿਹਾ ਹੋਇਆ ਕਿ ਵੀ ਗਰੀਬੋਂ ਕੀ ਸੁਣੋ ਉਹ ਤੁਮਾਰੀ ਸੁਣੇਗਾ। ਉਹ ਤਾਂ ਹਾਲ ਤਾਂ UN ਦਾ ਇਹ ਹੋਇਆ ਹੋਇਆ। ਲੇਕਿਨ ਇਹ ਹੁਣ ਦੇਖਣਾ ਹੋਏਗਾ ਕਿਉਂਕਿ ਔਰ ਟਰੰਪ ਨੇ ਕਿਹਾ ਕਿ ਜੀ ਵੀ ਹੈਵ ਅਵਰ ਫੁੱਟ ਔਨ ਦਾ ਗਰਾਊਂਡ। ਸੋ ਜਿਹਨੂੰ ਕਹਿੰਦੇ ਨੇ ਜੀ ਫੌਜੀ ਕਬਜ਼ੇ ਥੱਲੇ ਕੀਤਾ ਤਾਂ ਕਬਜ਼ੇ ਵਾਂਗ ਹੈ। ਪਰ ਇਹ ਜਿਹੜੀਆਂ ਕੈਰੀਬੀਅਨ ਮੁਲਕ ਨੇ ਇਹਨਾਂ ਦੀ ਹਿਸਟਰੀ ਬੜੀ ਖਤਰਨਾਕ ਵੀ ਹੈ। ਉਹ ਚਿਲੇ ਹੋਏ, ਉਹ ਕਿਊਬਾ ਹੋਏ, ਦੂਜੇ ਤੀਜੇ 'ਚ ਜੇ ਸੈਕਿੰਡ ਹੋ ਗਿਆ ਤੇ ਲੰਬਾ ਵਕਤ ਤੁਸੀਂ ਜਿਹੜਾ ਉਹ ਇਹ ਠੀਕ ਹੈ ਕਿ ਵੀ ਇਹ ਮਿਸਟਰ ਮਦੂਰੋ ਕੋਈ ਬਹੁਤ ਪੋਪੂਲਰ ਨਹੀਂ ਸੀ, ਇਲੈਕਸ਼ਨ ਰਿਗ ਕਰਨ ਦਾ ਵੀ ਰਿਹਾ, ਜਿਹੜਾ ਵੀ ਫਿਰ ਡਿਕਟੇਟਰ ਬਣਦਾ ਐਕਸਪਲੋਇਟ ਤਾਂ ਕਰਦਾ ਹੀ ਹੈ। ਪਰ ਕੁੱਲ ਮਿਲਾ ਕੇ ਜਿਹੜਾ ਇਸ ਵੇਲੇ ਦੁਨੀਆ ਦੇ ਵਿੱਚ ਇੱਕ ਖੌਫ ਵੀ ਹੈ, ਡਰ ਹਰ ਕੋਈ ਇਹ ਦੇਖ ਰਿਹਾ ਕਿ ਭਾਈ ਮੈਂ ਕਿੰਨਾ ਸੇਫ ਹੋ ਸਕਦਾ ਜਾਂ ਸਾਡੇ ਨਾਲ ਕੀ ਵਾਪਰ ਸਕਦਾ। ਸੋ ਅਸੀਂ ਇਸ ਗੱਲ ਨੂੰ ਇੱਥੇ ਹੀ ਛੱਡਦੇ ਹਾਂ, ਬਾਕੀ ਅੱਗੇ ਤੇਰੇ ਭਾਗ ਬੱਚੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਵੈਦ ਜੀ ਵੀ ਔਰ ਗੁਸਕੇ ਜੀ ਵੀ, ਫਿਰ ਗੁਰਵਿੰਦਰ ਮਾਨ ਜੀ ਵੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਫਿਰ ਹਰਪ੍ਰੀਤ ਸਿੰਘ ਜੀ ਵੀ, ਸੁਖਜੀਵਨ ਬੱਚੂ ਜੀ ਵੀ ਔਰ ਸਚਿਨ ਜੀ ਵੀ ਔਰ ਫਿਰ ਇਸੇ ਤਰ੍ਹਾਂ ਬਲਵੀਰ ਸਿੰਘ ਜੀ ਵੀ। ਇਹ ਕਹਿੰਦੇ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰੋ ਆਪਣਾ ਘਰ, ਖਾਲਸਾ ਜ਼ਿੰਦਾਬਾਦ, ਪੰਜਾਬ ਰੈਫਰੈਂਡਮ ਆਜ਼ਾਦੀ। ਔਰ ਸਚਿਨ ਜੀ ਕਹਿੰਦੇ ਨੇ ਕਿ ਜੰਮੂ ਐਂਡ ਕਸ਼ਮੀਰ ਸਿੱਖਸ ਆਲਸੋ ਸੈਲੀਬ੍ਰੇਟ ਗੁਰੂ ਗੋਬਿੰਦ ਸਿੰਘ ਜੀ ਬਰਥਡੇ ਔਨ 5th ਜਨਵਰੀ। ਹਾਂ ਨਹੀਂ, ਜੰਮੂ ਕਸ਼ਮੀਰ ਦੇ ਸਿੱਖ ਪਹਿਲਾਂ ਹੀ ਫਰੰਟ ਲਾਈਨ ਤੇ ਹੁੰਦੇ ਨੇ ਆਲਵੇਜ਼ ਪੰਥਕ ਐਕਟੀਵਿਟੀ ਦੇ, ਔਰ ਉਹਨਾਂ ਨੇ ਵੀ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਵੀ ਮਾਨਤਾ ਦਿੱਤੀ ਹੋਈ ਹੈ। ਅਮਰਜੀਤ ਸੈਣੀ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਜਸਵੀਰ ਸਿੰਘ ਜੀ ਵੀ, ਧਰਮ ਸਿੰਘ ਜੀ ਵੀ, ਮਿਸ਼ਰ ਸਿੰਘ ਜੀ, ਮੁਹੰਮਦ ਯਾਕੂਬ ਜੀ ਵੀ। कहते आज 5 फरवरी है 2026 है और आप खालिस्तान के लिए कोशिश करने वाला प्रोग्राम सचो सच TV 84 देख रहे हैं विद डॉक्टर साहब और मिस नीलम के साथ। बहुत बहुत शुक्रिया। हाँ जी, मोहम्मद यूनस जी भी सानू अस्सलाम वालेकुम कहंदे ने, वालेकुम सलाम जी और सत श्री अकाल कहंदे ने। और कहंदे ने बहुत जिहड़ी है ठंड है लाहौर दे विच और इत्थे बहुत ठंड पै रही है जी। जसपाल सिंह कैले जी भी और इसी तरह मोहम्मद यूनस जी कहते डॉक्टर साहब हम
अल्लाह पाक की दरगाह में दुआ करते हैं कि अल्लाह पाक हर कौम को मजहबी आज़ादी दे, हर कौम को अपने मजहब के मुताबिक ज़िंदगी गुजारने का हक होना चाहिए। आमीन आमीन, बहुत शुक्रिया। बिल्कुल जी। और इसी तरह पलविंदर सिंह जी भी, और फिर इस तरह गुस्के जी भी, और राजमप्रीत सिंह जी भी, सुरमुख सिंह, फिर इसी तरह भुल्लर जी भी, और फिर इसी तरह साढ़े कोल ने कुलदीप कौर जी भी, और जसवीर बराड़ जी भी। फतेह बुला के कहते ने बहुत बहुत धन्नवाद जी, बाबा जी बहुत मिਹਨਤ ਕਰਦੇ ਹਨ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ। ਬਹੁਤ ਮਿਹਰਬਾਨੀ, ਔਰ ਸ਼ੁਕਰੀਆ। ਇਸੇ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ ਕਹਿੰਦੇ ਨੇ ਹਾਂਜੀ ਵੀਰ ਜੀ, ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਫਿਰ ਨੁਪਾ ਜੀ ਵੀ, ਔਰ ਇਸੇ ਤਰ੍ਹਾਂ ਸਾਡੇ ਕੋਲ ਨੇ ਬਸਰਾ ਜੀ ਵੀ, ਔਰ ਫਿਰ ਇਸ ਤਰ੍ਹਾਂ मोहम्मद यूनुस जी कहते हैं कि पाकिस्तान का प्रेसिडेंट को हिंदू तभी जोगी नहीं उठा सकते, लेकिन अब ये मुमकिन है कि जोगी मोदी को उठा करने चाहिए। हाँ बिल्कुल। और ऑप्सी भी, और इसी तरह साढ़े कोल मोहम्मद यूनुस जी कहते पाकिस्तान एशिया की ताकत बन चुका है और अल्लाह पाक इसकी हिफाजत करे। और लाला बाला जी भी, और फिर इसी तरह ब्लैक गेमिया जी भी, और राम सिंह जी भी, सब का बहुत बहुत शुक्रिया। सो इस तरह अपने व्यूज़ करने इजाजत। व्यूअर्स सारे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOSHEVerificachi ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਚੀਵੀਰੀਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।